ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੀਆਂ ਅੱਡ-ਅੱਡ ਜਥੇਬੰਦੀਆਂ ਵੱਲੋਂ 9 ਮਾਰਚ ਸ਼ਨੀਵਾਰ ਨੂੰ ਕੈਵਰਸ਼ਾਮ ਸਿਟੀ ਆਫ ਸਵਾਨ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਜਿਹੜਾ ਉਹ ਮਨਾਇਆ ਗਿਆ, ਜਿਸ ਵਿੱਚ ਸਿੱਖ ਸਕਾਲਰਸ ਡਾਕਟਰ ਸਿਕੰਦਰ ਸਿੰਘ ਨੇ ਫਤਿਹਗੜ੍ਹ ਸਾਹਿਬ ਤੋਂ ਸ਼ਮੂਲੀਅਤ ਕੀਤੀ ਔਰ ਜ਼ਾਹਿਰ ਹੈ ਕਿ ਸਿੱਖ ਧਰਮ ਨਾਲ ਪੰਜਾਬੀ ਜ਼ੁਬਾਨ ਦਾ ਬੜਾ ਡੂੰਘਾ ਸੰਬੰਧ ਹੈ ਤੇ ਸਿੱਖ ਕੌਮ ਲਈ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਯਤਨ ਜਾਰੀ ਰੱਖਣੇ ਚਾਹੀਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਯੂਨਾਈਟਿਡ ਨੇਸ਼ਨਸ ਦੇ ਅੱਜ ਕੱਲ੍ਹ ਵਿਮਨ ਰਾਈਟਸ, ਚਿਲਡਰਨ ਰਾਈਟਸ ਔਰ ਹਿਊਮਨ ਰਾਈਟਸ ਦੇ ਮੁੱਦਿਆਂ 'ਤੇ ਇੱਥੇ ਕਾਫੀ ਸੈਸ਼ਨ ਚੱਲ ਰਹੇ ਨੇ। ਹਾਲਾਂਕਿ ਉਹਨਾਂ ਦਾ ਮੇਨ ਬੇਸ ਤਾਂ ਹਿਊਮਨ ਰਾਈਟਸ ਦਾ ਜਨੀਵਾ 'ਚ ਹੁੰਦਾ ਔਰ ਸਿਆਲਕੋਟ ਬੇਸ ਸਾਡੇ 2 ਪਾਕਿਸਤਾਨੀ ਭਰਾ ਜਿਹੜੇ ਪਿਛਲੇ 20-25 ਸਾਲ ਤੋਂ UN ਐਫੀਲੀਏਟ NGO ਰਨ ਕਰਦੇ ਨੇ, ਉਸ ਦੇ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਨੇ ਨਿਊਯਾਰਕ। ਕੱਲ੍ਹ ਸਾਡੇ ਆਫਿਸ ਵੀ ਸਾਨੂੰ ਮਿਲਣ ਆਏ ਔਰ ਕੁਛ ਵਕਤ ਉਹਨਾਂ ਨੇ ਅਸੀਂ ਟੁਗੈਦਰ ਗੁਜ਼ਾਰਿਆ। ਇਹ ਗੱਲ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਕਹੀ ਕਿਉਂਕਿ ਸਿੱਖਾਂ ਪ੍ਰਤੀ ਉਹਨਾਂ ਦਾ ਬਹੁਤ ਮੁਹੱਬਤ ਦਾ ਇਜ਼ਹਾਰ ਸੀ ਔਰ ਉਹਨਾਂ ਨੇ ਕਿਹਾ ਵੀ ਅਸੀਂ ਸਿਆਲਕੋਟ, ਬਾਬੇ ਦੀ ਬੇਰ ਸਿਆਲਕੋਟ, ਉੱਥੇ ਵੀ ਸਾਡਾ ਜਾਣਾ ਹੁੰਦਾ ਹੈ ਔਰ ਅਸੀਂ ਬਹੁਤ ਇੱਜ਼ਤ ਕਰਦੇ ਹਾਂ। ਔਰ ਇਹ ਗੱਲ ਜਿਹੜੀ ਗੱਲਾਂ ਬਾਤਾਂ 'ਚੋਂ ਬਾਕੀ ਤਾਂ ਚਲੋ ਜੋ ਸੀ ਗੁਫ਼ਤਗੂ, ਉਹਨਾਂ ਨੇ ਕਿਹਾ ਵੀ ਇੱਥੇ ਵੀ ਜਦੋਂ ਅਸੀਂ ਸਿੱਖਾਂ ਨੂੰ ਮਿਲਦੇ ਹਾਂ ਅਤੇ ਜਦੋਂ ਉਹ ਪੰਜਾਬੀ 'ਚ ਗੱਲ ਕਰਦੇ ਨੇ ਔਰ ਸਾਡਾ ਮਨ ਬਾਗ-ਬਾਗ ਹੋ ਜਾਂਦਾ। ਉਹਨਾਂ ਨੇ ਕਿਹਾ ਵੀ ਜੇ ਪੰਜਾਬੀ ਬੋਲੀ ਨੂੰ ਬਚਾ ਕੇ ਰੱਖਿਆ ਅਤੇ ਸਿੱਖਾਂ ਨੇ ਰੱਖਿਆ। ਸਗੋਂ ਮੈਂ ਉਹਨਾਂ ਦੀ ਤਾਰੀਫ 'ਚ ਕਿਹਾ, ਮੈਂ ਕਿਹਾ ਨਹੀਂ ਜੀ, ਸਾਨੂੰ ਤਾਂ ਮੈਂ ਕਿਹਾ ਜਿਵੇਂ ਤੁਸੀਂ ਹੁਣ ਸਿਆਲਕੋਟੀ ਐਕਸੈਂਟ 'ਚ ਬੋਲ ਰਹੇ ਹੋ, ਉਹ ਇੱਕ ਆਪਣੀ ਖੂਬਸੂਰਤੀ ਹੈ ਜਿਸ ਠੇਠ ਜ਼ਬਾਨ ਦਾ ਤੁਹਾਡਾ ਐਕਸੈਂਟ ਹੈ। ਮੈਂ ਕਿਹਾ ਅਸੀਂ ਤਾਂ ਬਹੁਤ ਸਾਰੇ ਹਿੰਦੀ, ਸੰਸਕ੍ਰਿਤ, ਦੂਜੀ ਤੀਜੀ ਵਿੱਚ ਆ ਵੜੀ ਹੈ। ਕਹਿੰਦੇ ਨਹੀਂ, ਜੇ ਸਿੱਖ ਨਾ ਹੁੰਦੇ ਤਾਂ ਪੰਜਾਬੀ ਨਹੀਂ ਸੀ ਹੋਣੀ। ਹੁਣ ਤਾਂ ਕਹਿੰਦੇ ਅਸੀਂ ਤਾਂ ਉਧਰ ਗਵਾ ਦਿੱਤਾ ਸੀ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਤਾਂ ਸਾਡੇ ਗੁਰੂ ਸਾਹਿਬਾਨ ਦੀ ਬਦੌਲਤ ਕਿ ਜਿੱਥੇ ਉਹਨਾਂ ਨੇ ਗੁਰਬਾਣੀ ਨੂੰ ਪੰਜਾਬੀ ਗੁਰਮੁਖੀ ਸਕ੍ਰਿਪਟ ਦਿੱਤੀ ਔਰ ਉਸ ਬੋਲੀ ਦੇ ਵਿੱਚ, ਸੋ ਜਦੋਂ ਤੱਕ ਮੈਂ ਕਿਹਾ ਵੀ ਇੱਕ ਵੀ ਸਿੱਖ ਇਸ ਪਲੈਨਟ 'ਤੇ ਰਹੇਗਾ ਉਹ ਪੰਜਾਬੀ ਜਿਉਂਦੀ ਰਹੇਗੀ। ਔਰ ਅਸੀਂ ਔਰ ਉਹਨਾਂ ਨੇ ਕਿਹਾ, ਉਹ ਪਹਿਲਾਂ ਕੈਨੇਡਾ ਵੀ ਵਿਜ਼ਿਟ ਕਰ ਚੁੱਕੇ ਸੀ ਕਿ ਵੀ ਜਦੋਂ ਅਸੀਂ ਸਿੱਖਾਂ ਦੇ ਵੱਡੇ ਇਕੱਠਾਂ 'ਚ ਵੀ ਜਾਂਦੇ ਹਾਂ ਜਿਹਦੇ 'ਚ ਉਹਨਾਂ ਦੇ MP ਮਿਨਿਸਟਰ ਆਏ ਹੁੰਦੇ ਨੇ, ਜਿਸ ਖਲੂਸ ਦੇ ਨਾਲ ਉਹ ਪੰਜਾਬੀ ਬੋਲਦੇ ਨੇ ਔਰ ਪੰਜਾਬੀ ਦੇ ਵਿੱਚ ਸਾਨੂੰ ਲੱਗਦਾ ਹੀ ਨਹੀਂ ਕਿ ਵੀ ਅਸੀਂ ਪੰਜਾਬ 'ਚ ਨਹੀਂ ਹੈ, ਅਸੀਂ ਤਾਂ ਇਸ ਧਰਤੀ ਨੂੰ ਵੀ ਪੰਜਾਬ ਸਮਝਦੇ ਹਾਂ। ਔਰ ਮੈਂ ਇਸ ਗੱਲ ਦੇ ਲਈ ਸਮਝਦਾ ਵੀ ਜਿਹੜੇ ਇਸ ਵੈਲਿਊ ਨੂੰ ਸਮਝਦੇ ਨੇ ਕਿ ਮਾਂ ਬੋਲੀ ਔਰ ਅਸੀਂ ਜ਼ਿਕਰ ਕੀਤਾ ਸੀ ਕਿ 21 ਫਰਵਰੀ ਦਾ ਦਿਨ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਹੈ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ, ਜਿਹਦੇ ਲਈ ਪੰਜਾਬੀ 'ਚ ਅਸੀਂ ਕੌਮਾਂਤਰੀ ਮਾਂ ਬੋਲੀ ਦਿਵਸ ਕਹਾਂਗੇ, ਉਸ ਨੂੰ ਉਹਨਾਂ ਨੇ ਨਿਰਧਾਰਿਤ ਕੀਤਾ ਹੋਇਆ ਔਰ ਇਹ ਸਾਡੀ ਵੀ ਟ੍ਰਿਬਿਊਟ ਉਸ ਦਿਨ ਨੂੰ ਹੁੰਦੀ ਹੈ। ਬਹੁਤ ਸਾਰੀਆਂ ਥਾਵਾਂ 'ਤੇ ਈਵਨ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਉਹ ਵੱਡੇ ਇਕੱਠ ਹੁੰਦੇ ਨੇ। ਲਾਹੌਰ ਦੇ ਵਿੱਚ ਵੀ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਔਰ ਇਹ ਗਰੋ ਹੋ ਰਿਹਾ ਹੈ ਇਸ ਪਾਸੇ। ਔਰ ਸ਼ਾਇਦ ਹੁਣ ਜਿਵੇਂ ਉਹਨਾਂ ਦੀ ਲਹਿੰਦੇ ਪੰਜਾਬ ਦੀ ਚੀਫ ਮਿਨਿਸਟਰ ਜਿਹੜੀ ਇਹਨਾਂ ਦੀ ਨਵਾਜ਼ ਸ਼ਰੀਫ ਦੀ ਡਾਟਰ ਬਣੀ ਹੈ, ਉਸ ਦਾ ਇਹ ਐਲਾਨ ਵੀ ਆਇਆ ਕਿ ਸ਼ਾਇਦ ਉਹ ਪ੍ਰਾਇਮਰੀ ਲੈਵਲ 'ਤੇ ਪੰਜਾਬੀ ਪੜ੍ਹਾਉਣ ਦੀ ਲਾਈਨ ਨੂੰ ਸੋਚ ਰਹੇ ਨੇ। ਜ਼ਾਹਰ ਹੈ ਵੀ ਉਹਨਾਂ ਦੀ ਸਕ੍ਰਿਪਟ ਤਾਂ ਜਿਹੜੀ ਹੈ ਉਹ ਉਰਦੂ ਸਕ੍ਰਿਪਟ ਹੋਏਗੀ ਪਰ ਬੋਲੀ ਪੰਜਾਬੀ ਹੋਏਗੀ। ਇੱਕ ਪੀਰੀਅਡ ਆਏਗਾ ਸਾਨੂੰ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਦੇਖਣਾ ਹੋਏਗਾ ਵੀ ਕਿਵੇਂ ਇਹਨਾਂ ਸਕ੍ਰਿਪਟਸ ਨੂੰ ਲੈ ਕੇ ਚੱਲਣਾ। ਲੇਕਿਨ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਔਰ ਇਸ ਦੇ ਸਰਾਹਨਾ ਵੀ ਕਰਦੇ ਹਾਂ। ਸਾਨੂੰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੀ ਪ੍ਰੈਸ ਰਿਲੀਜ਼ ਔਰ ਉਹਨਾਂ ਦੀਆਂ ਪਿਕਚਰਸ ਵੀ ਮਿਲੀਆਂ ਨੇ। ਉਹਨਾਂ ਨੇ ਬੀਤੇ ਸੈਚਰਡੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਸੈਲੀਬ੍ਰੇਟ ਕੀਤਾ ਉਹਨਾਂ ਦੇ ਕੈਵਰਸ਼ਾਮ ਜਿਹੜੀ ਹੈ ਸਿਟੀ ਆਫ ਸਵਾਨ ਦੇ ਵਿੱਚ ਹੈ ਔਰ ਉਹਨਾਂ ਨੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਜਿਹੜੀ ਇਹ ਇਵੈਂਟ ਸਾਂਝੇ ਤੌਰ 'ਤੇ ਜਥੇਬੰਦੀਆਂ ਵੱਲੋਂ ਲਿਖੀ ਗਈ, ਦਰਸ਼ਕ ਪਿਕਚਰਸ ਵੀ ਸਕਰੀਨ 'ਤੇ ਦੇਖ ਸਕਦੇ ਨੇ। ਇਹ ਗੁਰਮੁਖੀ ਵਿਦਿਆਲਾ ਪਰਥ ਦੇ ਵਿੱਚ ਹੈ, ਉਸ ਦੇ ਵਿੱਚ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਸੰਗਤਾਂ ਨੇ ਔਰ ਖ਼ਾਸ ਤੌਰ 'ਤੇ ਕਿਉਂਕਿ ਇਹ ਗੁਰਮੁਖੀ ਵਿਦਿਆਲਾ ਪਰਥ ਬੜੀ ਯੂਨੀਕ ਸੇਵਾ ਕਰਦੇ ਨੇ। ਵਿਦਿਆ ਦੇ ਪਿੜ ਦੇ ਵਿੱਚ ਬੜੀ ਡੈਡੀਕੇਟਿਡ ਟੀਮ ਇਹਨਾਂ ਦੀ ਟੀਚਰਸ ਦੀ ਵੀ ਹੈ। ਬੱਚਿਆਂ ਨੂੰ ਆਪਣੇ ਵਿਰਸੇ ਨਾਲ, ਬੋਲੀ ਨਾਲ
ਤਾਂ ਕਿ ਜੇ ਬੱਚੇ ਇਹ ਫਖਰ 'ਚ ਹੋਣਗੇ ਕਿ ਉਹਨਾਂ ਦੀ ਜਿਹੜੀ ਹੈ ਉਹ ਮਾਂ ਬੋਲੀ ਪੰਜਾਬੀ ਹੈ, ਸਾਡਾ ਇਤਿਹਾਸ ਕਿੰਨਾ ਗਲੋਰੀਅਸ ਹੈ, ਅਸੀਂ ਕਿਵੇਂ ਦੁਨੀਆ ਦੇ ਚੰਗੇ ਸ਼ਹਿਰੀ ਬਣਨਾ ਹੈ, ਔਰ ਜਿਹੜਾ ਇੱਕ ਚੰਗਾ ਸਿੱਖ ਬਣ ਜਾਂਦਾ ਉਹ ਬੈਸਟ ਸਿਟੀਜ਼ਨ ਉਹ ਕਿਸੇ ਮੁਲਕ 'ਚ ਵੀ ਹੋਏਗਾ। ਔਰ ਸ਼ਾਇਦ ਇਹੀ ਬਾਕੀ ਧਰਮਾਂ ਦੇ ਹਵਾਲੇ ਨਾਲ ਵੀ ਹੈ ਕਿ ਜਿਹਨੂੰ ਮਾਪਿਓ ਵੱਲੋਂ ਜਾਂ ਸਮਾਜ ਵੱਲੋਂ ਜਾਂ ਸਾਡੇ ਅਦਾਰਿਆਂ ਵੱਲੋਂ ਇਹ ਵੈਲਿਊ ਸਿਸਟਮ ਦਿੱਤਾ ਜਾਏ ਤਾਂ ਉਹਨਾਂ 'ਚੋਂ ਬੈਸਟ ਨਿਕਲਦਾ। ਔਰ ਇਸ ਮੌਕੇ ਉਹਨਾਂ ਨੇ ਖਾਸ ਤੌਰ 'ਤੇ ਪ੍ਰੋਫੈਸਰ ਸਿਕੰਦਰ ਸਿੰਘ ਜਿਹੜੇ ਇਸ ਫੀਲਡ ਦੇ ਰੀਨੋਨਡ ਐਕਸਪਰਟ ਨੇ ਔਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਉਹ ਪੜ੍ਹਾਉਂਦੇ ਨੇ, ਉਹਨਾਂ ਨੂੰ ਵੀ ਉਹਨਾਂ ਨੇ ਲਾਈਨ 'ਤੇ ਲਿਆ ਔਰ ਉਹਨਾਂ ਨੇ ਬੜੀ ਵੇਰਵੇ ਦੇ ਨਾਲ ਜਿਹੜਾ ਇਸ ਦੇ ਉੱਤੇ ਗੱਲ ਕੀਤੀ। ਔਰ ਜਿਹੜੀ ਉਹਨਾਂ ਦਾ ਡਾਕਟਰ ਸਿਕੰਦਰ ਸਿੰਘ ਹੋਰਾਂ ਦਾ ਇਸ ਪ੍ਰੈਸ ਰਿਲੀਜ਼ ਮੁਤਾਬਕ ਫੋਕਸ ਸੀ ਕਿ ਉਹਨਾਂ ਨੇ ਹਿਸਟੋਰੀਕਲ ਕਨੈਕਸ਼ਨ ਜਿਹੜਾ ਹੈ ਕਿ ਵੀ ਇਹ ਕਿਵੇਂ ਜਿਹੜਾ ਕਸ਼ਮੀਰੀ ਔਰ ਕਸ਼ਮੀਰ ਤੋਂ ਅਸਾਮ ਤੱਕ ਜਿਹੜਾ ਟ੍ਰੇਡ ਵੀ ਸੀ ਉਹਦੇ 'ਚ ਪੰਜਾਬੀ ਇਸਤੇਮਾਲ ਕੀਤੀ ਜਾਂਦੀ ਸੀ। ਔਰ ਜਦੋਂ ਅਸੀਂ ਸਿੱਖ ਰਾਊਟ ਵੀ ਲਦਾਖ ਟੂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਬੇਸ਼ੱਕ ਜਿਹੜੀ ਅਫੀਸ਼ੀਅਲ ਲਿਖਤ ਪੜ੍ਹਤ ਦੀ ਜਾਂ ਰਿਕਾਰਡ ਕੀਪਿੰਗ ਤਾਂ ਜਿਹੜੀ ਹੈ ਉਹ ਪਰਸ਼ੀਅਨ ਸੀ, ਲੇਕਿਨ ਦਰਬਾਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ। ਸੋ ਜਦੋਂ ਅਸੀਂ ਮਾਂ ਬੋਲੀ ਦੀ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ ਤੇ ਇਵੇਂ ਹੀ ਹੈ, ਉਹਦੇ ਥੋੜ੍ਹੇ ਬਹੁਤ ਮਤਭੇਦ ਰਹਿਣਗੇ, ਥੋੜ੍ਹੇ ਬਹੁਤ ਲਫ਼ਜ਼ਾਂ ਦਾ ਵੀ ਉਹਦੇ ਡਾਇਲੈਕਟ ਵੀ ਅੱਡ ਨੇ, ਪੋਠੋਹਾਰੀ ਲਹਿੰਦੀ ਤੋਂ ਸ਼ੁਰੂ ਕਰਕੇ ਅਸੀਂ ਆਪਣੇ ਖਿੱਤੇ 'ਚ ਮਾਝੀ, ਮਝੈਲੀ, ਮਲਵਈ, ਦੁਆਬੀ, ਪੁਆਂਧ ਦੀ, ਔਰ ਇਵੇਂ ਹੀ ਪਾਕਿਸਤਾਨ ਦੇ ਵਿੱਚ ਕਿੰਨੇ ਹੀ ਡਾਇਲੈਕਟ ਨੇ, ਪਹਾੜੀ, ਪੋਠੋਹਾਰੀ ਔਰ ਜਿਹੜੇ ਇਹ ਬੈਲਟ ਹੈ ਜਾਂਗਲੀ ਜਿਹਨੂੰ ਕਹਿੰਦੇ ਸੀ ਵੀ ਪੰਜਾਬੀ ਦਾ ਡਾਇਲੈਕਟ ਹੈ ਜੀ, ਔਰ ਸ਼ਾਹਪੁਰੀ ਸ਼ਾਇਦ ਉਹਦੇ ਲਈ ਲਫ਼ਜ਼ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਜਿਹੜੀ ਬੋਲੀ ਹੈ ਇਸ ਦੇ ਨਾਲ ਨਾਲ ਜਿਹੜੀ ਉਸ ਧਰਤੀ ਦੀ ਅਵੇਅਰਨੈਸ, ਫਰੀडम ਮਾਰਚਿਸ, ਪ੍ਰੋਟੈਸਟ, ਜਿਵੇਂ ਫਾਰਮਰ ਪ੍ਰੋਟੈਸਟ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਥਾਟ ਪ੍ਰੋਵੋਕਿੰਗ ਕੁਐਸਚਨ ਹਰ ਇੱਕ ਦੇ ਆਉਂਦਾ ਹੈ ਕਿ ਵੀ ਜਦੋਂ ਉਹਨਾਂ ਨੇ ਜੂਨ 84 ਦੇ ਵਿੱਚ ਅਟੈਕ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਡਿਸਟਰੋਏ ਕੀਤਾ, ਲੁੱਟ ਕੇ ਲੈ ਗਏ, ਤੇ ਉਹਨਾਂ ਨੂੰ ਵੀ ਇਹ ਜਿਹੜਾ ਬੋਲੀ ਦੀ, ਔਰ ਇਹ ਸਾਡੇ ਸਾਹਮਣੇ 1950 ਤੋਂ 1966 ਤੱਕ 16 ਸਾਲ ਸਿੱਖਾਂ ਨੇ ਸਟਰਗਲ ਕੀਤੀ ਪੰਜਾਬੀ ਜ਼ਬਾਨ 'ਤੇ ਆਧਾਰਿਤ ਸੂਬਾ ਬਣਾਉਣ ਲਈ। ਹਾਲਾਂਕਿ ਉਹਨਾਂ ਲਈ ਕੋਈ ਵੱਡੀ ਪ੍ਰੋਬਲਮ ਨਹੀਂ ਸੀ, ਆਲਰੇਡੀ ਤਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਉੜੀਆ ਇਹਨਾਂ ਜ਼ਬਾਨਾਂ ਦੇ ਸੂਬੇ ਬਣੇ ਸੀ, ਪਰ ਉਹ ਸਾਡੀ ਤਹਿਜ਼ੀਬ ਨੂੰ ਨਕਾਰਨਾ ਚਾਹ, ਕਿਉਂਕਿ ਬੋਲੀ ਦਾ ਕਿਸੇ ਵੀ ਸਿਵਲਾਈਜੇਸ਼ਨ ਦੇ ਵਿੱਚ ਸੈਂਟਰਲ ਰੋਲ ਹੁੰਦਾ ਹੈ। ਤੇ ਉਹ ਕਹਿੰਦਾ ਸੀ ਇਹ ਤਾਂ ਗੰਵਾरों की भाषा है, लैंग्वेज ऑफ द इलिटरेट। ਔਰ ਇਹੀ ਰੀਜ਼ਨ ਜਦੋਂ ਅਸੀਂ ਦੇਖਦੇ ਹਾਂ ਵੀ ਸਾਨੂੰ ਕਿਉਂ ਮਾਂ ਬੋਲੀ ਅਪਣਾਉਣੀ ਚਾਹੀਦੀ ਹੈ, ਕਿਉਂ ਘਰਾਂ ਦੇ ਵਿੱਚ ਅਸੀਂ ਪੰਜਾਬੀ ਨੂੰ ਜਿਹੜਾ ਉਹ ਐਨਕਰੇਜ ਕਰੀਏ, ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਈਵਨ ਇਹ ਪੁਆਇੰਟ ਆਊਟ ਕਰਦਾ ਵੀ ਉਹਨਾਂ ਨੇ ਕਿਵੇਂ ਸਾਨੂੰ ਨਿਸ਼ਾਨਾ ਕੀਤਾ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਲੈਟ ਅਸ ਸੈਲੀਬ੍ਰੇਟ ਦ ਕਰੰਟ ਰੇਨ ਆਫ ਪੰਜਾਬੀ ਇਨ ਪੰਜਾਬ, let us consciously speak in Punjabi and welcome others to our homeland in Punjab. The population demographics of Punjab are rapidly changing and this will affect the number of native Punjabi speakers. Our language is our Guru's language. We need to protect it. So ਇਹ ਜਿਹੜਾ ਉਹਨਾਂ ਨੇ ਡਾਕਟਰ ਸਿਕੰਦਰ ਸਿੰਘ ਹੋਰਾਂ ਤੋਂ ਇਲਾਵਾ ਵੀ ਜਿਹੜੇ ਉਹਨਾਂ ਦੇ ਲੋਕਲ ਸਕੂਲ ਦੇ ਵਿੱਚ ਜਿਹੜੇ ਟਾਈਮ ਡਿਵੋਟ ਕਰਦੇ ਨੇ ਟੀਚਰ, ਜਿਨ੍ਹਾਂ ਦੇ ਵਿੱਚ ਮਿਸਟਰ ਆਰ ਸਿੰਘ, ਉਹਨਾਂ ਦੀ ਕੋਟ ਵੀ ਉਹਨਾਂ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਲੈਟ ਅਸ ਰਿਫਲੈਕਟ ਔਨ 8 points outlined by UNESCO that characterizes the start of the extinction of a language. ਇਹ ਯੂਨੈਸਕੋ ਦਾ ਹੈ ਕਿ ਭਾਈ ਕਿਹੜੇ 8 ਸਿੰਪਟਮ ਨੇ ਜਿਹੜੇ ਦੱਸ ਰਹੇ ਹੁੰਦੇ ਨੇ ਕਿ ਕਿਹੜੀ ਬੋਲੀ ਜਿਹੜੀ ਹੈ ਉਹ ਸਫਾਏ ਹਸਤੀ ਤੋਂ ਮਿਟ ਰਹੀ ਹੈ, ਤਾਂ ਕਿ ਸਾਨੂੰ ਇਹ ਆਈਡੀਆ ਹੋਏਗਾ ਕਿ ਭਾਈ ਅਸੀਂ ਆਪਣੀ ਪੰਜਾਬੀ ਜ਼ਬਾਨ ਨੂੰ ਕਿਵੇਂ ਸੇਵ ਕਰਨਾ ਹੈ। ਇਹ ਮਿਸਟਰ ਆਰ ਸਿੰਘ ਉਹਨਾਂ ਦਾ ਸੀ ਔਰ ਮਿਸਿਸ ਕੇ ਕੌਰ ਉਹਨਾਂ ਦੀ ਕੋਟ ਹੈ ਕਿ ਭਾਈ ਕਿਵੇਂ ਜਿਹੜਾ ਹੈ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਜਦੋਂ ਬੱਚੇ ਘਰ ਆਉਂਦੇ ਨੇ ਔਰ ਦੂਸਰੇ ਔਰ ਇਸ ਸਾਰੇ ਦੇ ਵਿੱਚ ਆਪਣੀ ਜ਼ਬਾਨ ਬੋਲੀਏ, ਉਹ ਪੰਜਾਬੀ ਤੋਂ ਬਿਨਾਂ ਹੋਰ ਕੋਈ ਕਿਸੇ ਦੀ ਥਾਂ ਨਾ ਹੋਏ, ਔਰ ਇਸੇ ਨੂੰ ਹੀ ਅਸੀਂ ਸੈਲੀਬ੍ਰੇਟ ਕਰੀਏ। ਜੋ ਜਦੋਂ ਸਾਡੀ ਜਨਰੇਸ਼ਨ ਗਰੋ ਹੋ ਰਹੀ ਸੀ ਇਵੇਂ ਇਹਨੂੰ ਅਸੀਂ ਰੀਐਸਟੈਬਲਿਸ਼ ਕਰੀਏ। ਔਰ ਇਹ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ ਮੀਡੀਆ ਟੀਮ ਨੇ ਵੀ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਮੈਂ ਇਹ ਸਮਝਦਾ ਕਿ ਵੀ ਇਹ ਸਾਡੇ ਲਈ ਜ਼ਰੂਰੀ ਹੁੰਦਾ ਹੈ
ਕਿ ਜਦੋਂ ਵੀ ਇਸ ਕਿਸਮ ਦੀ ਕੋਈ ਐਕਟੀਵਿਟੀ, ਬਹੁਤ ਵਾਰ ਵੱਡੀਆਂ ਜਿਹੜੀਆਂ ਗੈਦਰਿੰਗਸ ਹੁੰਦੀਆਂ ਨੇ, ਪੈਰੇਡਸ ਆ, ਉਹਨਾਂ ਨੂੰ ਤਾਂ ਕਵਰ ਕਰਨ ਸਾਰੇ ਪਹੁੰਚ ਜਾਂਦੇ ਨੇ, ਪਰ ਇਹ ਜਿਹੜਾ ਗ੍ਰਾਸ ਰੂਟ ਦੇ ਉੱਤੇ ਐਫਰਟ ਹੈ, ਈਵਨ ਇਸ ਕਿਸਮ ਦੀ ਇਵੈਂਟ ਨੂੰ ਟੂ ਪੁੱਟ ਇਟ ਇਨ ਪਲੇਸ, ਕਿੰਨਿਆਂ ਨੇ ਮਿਹਨਤ ਕੀਤੀ, ਕਿੰਨੀਆਂ ਫੋਨ ਕਾਲਸ ਹੋਣਗੀਆਂ, ਜੇ ਜ਼ੂਮ ਕਾਨਫਰੰਸ ਕਰਨਾ ਹੈ, ਕਿੰਨੀ ਵਾਰੀ ਡਿਸਕਨੈਕਟ ਹੁੰਦਾ ਹੈ, ਫਿਰ ਕਿਵੇਂ ਪੇਰੈਂਟਸ ਦਾ ਜਿਹੜੇ ਬੱਚਿਆਂ ਨੂੰ ਪੰਜਾਬੀ ਸਿੱਖਣ ਲਈ ਭੇਜਦੇ ਨੇ, ਟੀਚਰਸ ਜਿਹੜੇ ਵਲੰਟੀਅਰ ਨੇ, ਕੋਈ ਉਹ ਤਨਖਾਹਦਾਰ ਨਹੀਂ ਨੇ। ਸੋ ਇਹ ਸਾਡਾ ਫਰਜ਼ ਬਣਦਾ ਔਰ ਅਸੀਂ ਆਪਣਾ ਫਰਜ਼ ਹੀ ਨਿਭਾ ਰਹੇ ਹਾਂ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਆਪਣੇ ਇਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਬਿਲਕੁਲ ਆਪਣੀ ਅਗਲੀ ਜਨਰੇਸ਼ਨ ਨੂੰ ਉਹਨਾਂ ਦੇ ਹੱਥ 'ਚ ਕੌਮ ਦਾ ਝੰਡਾ ਔਰ ਆਪਣੀ ਮਾਂ ਬੋਲੀ ਦਾ ਝੰਡਾ ਫੜਾ ਰਹੇ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਮੈਸੇਜ ਲਿਖਣ ਲਈ। ਐਂਡ ਇੰਦਰਜੀਤ ਸਿੰਘ ਸੰਧੂ, ਸਿੰਘ ਗਰਚਾ ਜੀ, ਅਵਤਾਰ ਸਿੰਘ ਜੀ, ਅਮਰਜੀਤ ਸਾਨੀ, ਡੀ ਜੇ ਐਂਡ ਅਵਤਾਰ ਸਿੰਘ ਜੀ, ਕਾਲੀ ਪਹਾੜੀ ਵਾਲਾ ਸਾਧੂ, ਐਂਡ ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਔਲਖ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਫਿਰ ਇਸੇ ਤਰ੍ਹਾਂ ਮਜੋਰ ਨੂਰ ਐਂਡ ਗਿਆਨ ਸਿੰਘ ਜੀ, ਫਿਰ ਤਜਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਸੰਦੀਪ ਸਿੰਘ ਜੀ, ਐਸ਼ਲੇ ਕੰਡਾ ਜੀ, ਐਂਡ ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਸਿੰਘ ਗਰਚਾ ਜੀ, ਫਿਰ ਕਹਿੰਦੇ ਨੇ ਐਂਡ ਦਵਿੰਦਰ ਸੰਧੂ ਜੀ ਔਰ ਬਾਲ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਜੀਤ ਸੂਰਤੀਆ ਜੀ, ਓਂਕਾਰ ਸਿੰਘ ਸਾਬਾ ਜੀ, ਹਰਮਨ ਪੰਨੂ ਜੀ, ਨਿਰਮਲ ਸਾਦਰ ਜੀ, ਐਂਡ ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ, ਫਿਰ ਇਸੇ ਤਰ੍ਹਾਂ ਯੂਨੀਵਰਸਲ ਰਿਸਪੈਕਟ। ਇਹ ਸਾਨੂੰ ਸਾਰੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਔਰ ਯੂਨੀਵਰਸਲ ਰਿਸਪੈਕਟ ਕਹਿੰਦੇ ਕਿ ਸਤਨਾਮ ਵਾਹਿਗੁਰੂ ਜੀ ਕਿਰਪਾ ਕਰਕੇ ਮੇਰਾ ਘਰ ਖਾਲਸਾ ਜਲਦੀ ਤੋਂ ਜਲਦੀ ਪੂਰਾ ਕਰੋ। ਮੇਰੀ ਇਹੋ ਅਰਦਾਸ ਹੈ, ਮੇਰੀ ਕੌਮ ਨੂੰ ਹਿੰਦੂ ਗੁਲਾਮੀ ਤੋਂ ਆਜ਼ਾਦ ਕਰਵਾ ਦਿਓ ਜੀ। ਗੇਮਿੰਗ ਵਿਦ ਕ੍ਰਿਮੀਨਲ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਖਾਲਿਸਤਾਨ ਛੇਤੀ ਬਣਾਓ ਭਾਜੀ। ਐਂਡ ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ, ਖਾਲਸਾ ਜ਼ਿੰਦਾਬਾਦ, ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਫਿਰ ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਫਿਰ ਜਸਵੀਰ ਬਰਾੜ ਜੀ, ਗੁਰਮੇਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਦੇਖੋ, ਅਸੀਂ ਅੱਜ ਗੁਰਬਾਣੀ ਵਿਚਾਰ ਡਿਸਕਸ ਨਹੀਂ ਕਰ ਸਕਾਂਗੇ ਕਿਉਂਕਿ ਜਿਸ ਰਾਗ ਦੇ ਵਿੱਚ ਅਸੀਂ ਇਹ ਸਾਰੀ ਵਿਚਾਰ ਕਰ ਰਹੇ ਸੀ ਉਸ ਦੀ ਸੰਪੂਰਨਤਾ ਹੈ, ਅਤੇ ਕੱਲ੍ਹ ਅਸੀਂ ਵਿਚਾਰ ਕਰਾਂਗੇ ਜਿਹੜਾ ਬਿਗਨਿੰਗ ਆਫ ਦਾ ਨਿਊ ਈਅਰ ਹੈ ਔਰ ਅੱਜ ਹੀ ਨਿਊ ਈਅਰ ਈਵ 'ਤੇ ਵੀ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਕਿਉਂਕਿ ਨਾਨਕਸ਼ਾਹੀ ਵਰ੍ਹਾ 556 ਆਲਰੇਡੀ ਭਾਰਤ ਦੀ ਉਸ ਖਿੱਤੇ ਦੇ ਹੋਰਾਈਜ਼ਨ 'ਤੇ ਉਸ ਦੇ ਅਸਮਾਨਾਂ 'ਤੇ 556 ਵਰ੍ਹੇ ਦਾ ਸੂਰਜ ਚੜ੍ਹ ਚੁੱਕਾ ਹੈ ਅਤੇ ਅਸੀਂ ਜਿਹੜੇ ਫੇਸਬੁੱਕ ਮੈਸੇਜਿਸ ਨੇ ਉਹਨਾਂ ਨੂੰ ਐਂਟਰਟੇਨ ਕਰਦੇ ਵੀਰ ਜਸਪੀਰ ਸਿੰਘ ਫਤਿਹ ਅਰਜ਼ ਕਰਦੇ ਨੇ, ਦਵਿੰਦਰ ਸਿੰਘ, ਗੁਰਨਾਮ ਸਿੰਘ, ਉਹਨਾਂ ਨੇ ਗੁੱਡ ਜੌਬ, ਸੁਖਬੀਰ ਕੌਰ ਜੀ ਕਰਕੇ ਲਿਖਿਆ। ਮੀਰ ਫਵਾਦ, ਉਹਨਾਂ ਦੀ ਕਾਫੀ ਦੇਰ ਬਾਅਦ ਲਿਖਤ ਸਾਨੂੰ ਆਈ ਹੈ। ਉਹ ਕਹਿੰਦੇ ਨੇ, ਹੈਲੋ ਸਰ, ਸਤਿ ਸ੍ਰੀ ਅਕਾਲ, ਹੋਪ ਯੂ ਆਰ ਫਾਈਨ। I am a regular listener of Such Such. Sir, your analysis on current affairs is so much accurate and without any bias. Also, this program has added to my knowledge greatly regarding politics and also in learning about Sikhism. Thanks to you and your team for the efforts you make to bring authentic and unbiased news and analysis to people worldwide. I think this channel is the only one right now where Kashmiris are discussed and remembered. I regularly can't comment because everything is censored here in Kashmir. We are living in open air prison. Kashmir has been made colony of India with no human rights. Please pray for us. Inshallah, Khalistan and Kashmir will be good neighboring countries in future. ਫਵਾਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੇ ਹੌਸਲੇ ਦੀ ਵੀ ਦਾਤ ਕਿ ਤੁਸੀਂ ਉਸ ਓਪਨ ਜੇਲ੍ਹ 'ਚ ਰਹਿੰਦਿਆਂ ਵੀ ਆਪਣੇ ਲੋਕਾਂ ਦੀ ਆਵਾਜ਼ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੱਢਦੇ ਹੋ। ਸਾਡੇ ਲਈ ਉਹ ਕਸ਼ਮੀਰ ਹੋਏ, ਫਲਸਤੀਨ ਹੋਏ, ਉਵੇਂ ਹੀ ਅਸੀਂ ਉਸ ਪੀੜ ਨੂੰ ਮਹਿਸੂਸ ਕਰਦੇ ਹਾਂ ਜੋ ਅਸੀਂ ਆਪਣੇ ਲੋਕਾਂ ਦੀ ਕਰਦੇ ਹਾਂ। ਔਰ ਮੈਂ ਸਮਝਦਾ ਹਾਂ ਵੀ ਸਾਡੀ ਸਟਰਗਲ ਵੀ ਸਾਂਝੀ ਹੈ। ਔਰ ਬਹੁਤ ਪਹਿਲਾਂ ਇੱਕ ਪਾਕਿਸਤਾਨੀ ਇੰਟੈਲੈਕਚੁਅਲ ਦੇ ਇਹ ਅਲਫਾਜ਼ ਮੈਂ ਅਕਸਰ ਦੁਹਰਾਉਂਦਾ ਜਦੋਂ ਉਹ ਕਹਿੰਦੇ ਸੀ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਲਾਹੌਰ ਤੋਂ ਸ੍ਰੀਨਗਰ ਜਾਣ ਵਾਲੀ ਸੜਕ ਅੰਮ੍ਰਿਤਸਰੋਂ ਲੰਘਦੀ ਹੈ। ਮਤਲਬ ਇਹ ਹੈ ਕਿ ਖਾਲਿਸਤਾਨ ਦੀ ਫਰੀਡਮ ਦੇ ਨਾਲ ਕਸ਼ਮੀਰ ਦੀ ਫਰੀਡਮ ਜੁੜੀ ਹੋਈ ਹੈ।
ਬੇਸ਼ੱਕ ਜ਼ੁਲਮ ਦੀ ਇੰਤਹਾ ਹੈ ਜੋ ਹਾਲ ਜੰਮੂ ਕਸ਼ਮੀਰ ਦਾ ਇਹਨਾਂ ਨੇ ਟੈਰੀਟਰੀ ਦਾ ਡੈਮੋਗ੍ਰਾਫੀ ਔਰ ਜਿਸ ਕਿਸਮ ਦੇ ਹਾਲਾਤ ਉੱਥੇ ਖੜੇ ਕੀਤੇ ਹੋਏ ਨੇ ਆ ਲਦਾਖ ਦੇ ਵਿੱਚ ਆਲਮੋਸਟ ਜਿਹੜੀ ਹੈ ਉਹ ਓਪਨ ਰਿਬੈਲੀਅਨ ਤੱਕ ਗੱਲ ਜਿਹੜਾ ਲਦਾਖੀਆਂ ਨੂੰ ਪਹਿਲਾਂ ਜਿਹੜੇ ਉਹਨਾਂ ਨੇ ਸਬਜ਼ ਬਾਗ ਦਿਖਾਇਆ ਯੂਨੀਅਨ ਟੈਰੀਟਰੀ ਬਣਾ ਕੇ ਹੁਣ ਉਹ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਜ਼ਮੀਨ ਕੀਤੀ ਹੋਈ ਹੈ ਔਰ ਉਹਨਾਂ ਦੇ ਹਜ਼ਾਰਾਂ ਬਿਲੋ ਟੈਂਪਰੇਚਰ ਇੰਨੀ ਠੰਡ ਦੇ ਵਿੱਚ ਲੋਕ ਨਿਕਲ ਰਹੇ ਨੇ ਔਰ ਜਿਹਨੇ ਉਹ ਵਰਤ ਰੱਖਿਆ ਉੱਥੇ ਉਹ ਕਹਿ ਰਹੇ ਸੀ ਵੀ ਜੇ ਇਹ ਪੀਸਫੁਲੀ ਵੀ ਤੁਸੀਂ ਸਾਨੂੰ ਇਹ ਨਹੀਂ ਕਰਨ ਦਿਓਗੇ ਔਰ ਚੰਗੀ ਗੱਲ ਇਹ ਹੈ ਵੀ ਉਹੀ ਲਦਾਖ ਦੇ ਬੁੱਧਿਸਟ ਔਰ ਕਾਰਗਿਲ ਦੇ ਮੁਸਲਮਾਨ ਹੁਣ ਇੱਕ ਪਲੇਟਫਾਰਮ ਤੇ ਨੇ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਵੀ ਸਾਡੇ ਨਾਲ ਕੀ ਹੋਇਆ ਜੋ ਕਸ਼ਮੀਰ ਵਾਦੀ 'ਚ ਹੋ ਰਿਹਾ ਹੈ ਉਹ ਤਾਂ ਬਿਲਕੁਲ ਇਹਨਾਂ ਨੇ ਜੋ ਮੋਸਾਦ ਤੋਂ ਮਾਡਲ ਲਿਆ ਜੋ ਕੁਛ ਇਜ਼ਰਾਈਲ ਮੋਸਾਦ ਵੈਸਟ ਬੈਂਕ 'ਚ ਗਜ਼ਾ 'ਚ ਕਰ ਰਿਹਾ ਉਹੀ ਕੁਛ ਉਹਨਾਂ ਨੇ ਉੱਥੇ ਕੀਤਾ ਸੋ ਫਵਾਦ ਸਾਹਿਬ ਸਾਡਾ ਕੋਈ ਅਹਿਸਾਨ ਨਹੀਂ ਹੈ ਤੁਹਾਡੇ ਤੇ ਬਤੌਰ ਸਿੱਖ ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਰਸਤਾ ਦੱਸਿਆ ਹੋਇਆ ਇੱਕ ਤਾਂ ਇੱਤੀ ਮਾਰ ਪਈ ਕੁਰਲਾਣੇ ਥੈਂਕੀ ਦਰਦ ਨਾ ਆਇਆ ਕਿਸੇ ਦੀ ਵੀ ਪੀੜ ਦਰਦ ਇਨਸਾਨੀਅਤ ਦੇ ਵਿੱਚ ਕਿਤੇ ਵੀ ਹੋ ਸਾਡਾ ਔਰ ਦੂਸਰਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਆਪਣੇ ਆਪ ਨੂੰ ਤੁਸੀਂ ਸੇਫ ਰੱਖੋ ਆਪਣਾ ਧਿਆਨ ਰੱਖੋ ਰੱਬ ਰਹਿਮਤ ਕਰੇਗਾ ਅਲਟੀਮੇਟਲੀ ਸੱਚ ਹੱਕ ਇਨਸਾਫ ਦੀ ਜਿੱਤ ਹੁੰਦੀ ਹੈ ਮੁਹੰਮਦ ਅਨਵਰ ਰਾਜਵਿੰਦਰ ਸਿੰਘ ਜਗਰਾਜ ਸਿੰਘ ਸਿੱਧੂ ਹਰਜਿੰਦਰ ਮੱਲੀ ਔਰ ਉਹਨਾਂ ਸਾਰਿਆਂ ਦੀ ਫਤਿਹ ਹੈ ਪੰਜਾਬ ਹਲ ਖਾਲਿਸਤਾਨ ਉਹਨਾਂ ਨੇ ਕਿਹਾ ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਜੀ It is amazing Pannu Saab calls for destroy terrorist India economically as a great start. May Vaheguru ji bless us with freedom in near future. और बिल्कुल ठीक है आज जिवें स्टॉक मार्केट इन्हां दी क्रैश हुई है सेंसेक्स अंबानिया अडानिया दे शेयर कई हज़ार करोड़ दे उड़ गए ये अल्टीमेटली जदों जुल्म दी इंतहा हुंदी है दूसरे पासे उन्हां दा विनाश हो रहा हुंदा है सोहन सिंह माल गुरनाम सिंह उन्होंने हैप्पी न्यू ईयर नानक शाही टू ऑल गाइज ऑफ TV84 एंड वाचिंग गाइज बहुत शुक्रिया सर गुरनाम सिंह जी मुहम्मद अनवर दविंदर सिंह कहते हैं डिग्गी चाल इंडिया वो कहते हैं डिजिटल इंडिया नहीं है डिग्गी चाल इंडिया और मोहम्मद अनवर फिर दीप सिंह और राजविंदर सिंह फिर कहते हैं seemingly terrorist Indian killers are losing sleep over their actions banning basic content is an example of it ਬਿਲਕੁਲ ਜੋ ਉਹਨਾਂ ਨੇ ਹੁਣ ਈਵਨ ਜਿਹੜੀ 5th estate ਡਾਕੂਮੈਂਟਰੀ ਦੇ ਨਾਲ YouTube ਤੇ ਔਰ X ਤੇ ਦਬਾਅ ਬਣਾ ਕੇ ਕੀਤਾ ਇਹਨਾਂ ਦੇ ਪਾਪ ਜਿਹੜੇ ਨੇ ਉਹ ਕੰਬ ਰਹੇ ਨੇ ਔਰ ਇਹ ਅਲਟੀਮੇਟਲੀ ਇਹਨਾਂ ਦਾ ਅੰਤ ਜਿਹੜੀ ਹੈ ਬਿਗਨਿੰਗ ਆਫ ਐਨ ਐਂਡ ਜਿਹਨੂੰ ਕਹਿੰਦੇ ਨੇ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਚਾਰ ਸਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇਸ ਨਾਲ ਆਪਣੇ ਵੀਡੀਓਜ਼ ਲੈਣੇ ਇਜਾਜ਼ਤ ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਨਾਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ